पंजाबी रेडियो USA पेश करता है अज दा दिन सिख इतिहास विच। सिख इतिहास दीआं घटनावां च 31 दसंबर का दिन 1612 गुरु हरगोबिंद साहब दिल्ली नूं चल पए। जहांगीर वालों अमृतसर भेजा ऐहदिया 29 दसंबर 1612 के दिन पुजा तो गुरु जी नूं दिल्ली बुलाए जाने का पैगाम दिता। गुरु जी 31 दसंबर 1612 के दिन घोड़े ते सवार होकर उस दे नाल चल पे। 1665 गुरु तेग बहादुर साहब रिहा होए। 8 नवंबर 1665 के दिन गुरु तेग बहादुर साहब जी नूं औरंगजेब अगे पेश किया गया। इस संबंधी पटवईयां विच भी जिक्र मिलता है। औरंगजेब ने गुरु साहब तो हथियार रखण ते शिकार खेडण की जवाब तलबी करन दे नाल नाल इस्लाम अते सिख धर्म बारे भी चर्चा की। उसने गुरु साहब नूं कहा कि जे वो हथियारबंद रहना चाहते हैं तो वह मुसलमान हो जाण। गुरु साहब वालों मुसलमान बननों ना करन ते औरंगजेब ने गुरु साहब ते सिखां नूं शहीद करन दा हुक्म जारी कर दिता। इस समय राजा जय सिंह मिर्जा का पुत्र कंवर राम सिंह मिर्जा भी दरबार विच हाज़र सी। उसने औरंगजेब नूं अजिहा करनों वरचिया। कुछ चिर सोच के औरंगजेब गुरु साहब अते सिखां नूं राम सिंह मिर्जा की मिसल विच भेज दिता। कंवर राम सिंह ने गुरु साहब नूं 31 दसंबर 1665 के दिन रिहा कर दिता। इस संबंधी पटवईयां विच भी जिक्र मिलता है। 1925 सऊदी अरब के हाजी मुस्तान ने दरबार साहब विच कीमती चौर भेंट किया। गुरु ग्रंथ साहब के अदब वास्ते सिखां ने बड़े कीमती चौर भेंट किए ने। अजिहा ही एक बहुत ही ज़्यादा कीमती चौर दरबार साहब के तोशेखाने च पिया है। एक मुसलमान हाजी मुहम्मद मस्कीन शाह ने इसनूं बहुत ही मेहनत नाल बनाया सी ते मदीना यानी सऊदी अरब तो अमृतसर आके 31 दसंबर 1925 ਨੂੰ ਅਕਾਲ ਤਖਤ ਸਾਹਿਬ ਵਿਖੇ ਭੇਟ ਕੀਤਾ ਸੀ। ਉਸਨੇ ਇਸ ਦੇ 1,45,000 ਰੇਸ਼ਿਆਂ ਨੂੰ 350 ਕਿਲੋ ਚੰਦਨ ਦੀ ਲੱਕੜੀ ਚੋਂ ਕੱਢ ਕੇ ਬਣਾਇਆ ਸੀ। 1929 ਮੋਤੀਲਾਲ ਨਹਿਰੂ ਗਾਂਧੀ ਤੇ ਡਾਕਟਰ ਅੰਸਾਰੀ ਲਾਹੌਰ 'ਚ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਏ। ਸੈਸ਼ਨ ਤੋਂ ਕੁਝ ਦਿਨ ਪਹਿਲਾਂ ਮੋਤੀਲਾਲ ਅਤੇ ਹੋਰ ਕਾਂਗਰਸੀਆਂ ਨੇ ਪੰਜਾਬ ਦਾ ਦੌਰਾ ਕੀਤਾ ਤੇ ਸਿੱਖਾਂ 'ਚ ਨਹਿਰੂ ਰਿਪੋਰਟ ਦੀ ਜ਼ਬਰਦਸਤ ਮੁਖਾਲਫਤ ਵੇਖੀ। ਇਹਨਾਂ ਕਾਂਗਰਸੀਆਂ ਨੇ ਮਹਿਸੂਸ ਕੀਤਾ ਕਿ ਉਹ ਸਿੱਖਾਂ ਦੀ ਮਦਦ ਤੋਂ ਬਿਨਾਂ ਆਜ਼ਾਦੀ ਦੀ ਲੜਾਈ 'ਚ ਕਾਮਯਾਬ ਨਹੀਂ ਹੋ ਸਕਦੇ। ਕਾਂਗਰਸ ਦੇ ਸਮਾਗਮ ਦੇ ਆਖਰੀ ਦਿਨ 31 ਦਸੰਬਰ 1929 ਦੇ ਦਿਨ ਮੋਤੀਲਾਲ ਗਾਂਧੀ ਤੇ ਡਾਕਟਰ ਅੰਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਚਤੁਰਥੀ ਲਾਹੌਰ 'ਚ ਆਏ ਤੇ ਬਾਬਾ ਖੜਕ ਸਿੰਘ ਅਤੇ ਹੋਰ ਅਕਾਲੀ ਆਗੂਆਂ ਨੂੰ ਮਿਲੇ। ਇਹਨਾਂ ਤਿੰਨਾਂ ਨੇ ਬਾਬਾ ਖੜਕ ਸਿੰਘ ਨਾਲ ਵਾਅਦਾ ਕੀਤਾ ਕਿ ਕਾਂਗਰਸ ਨੌਬਾਦੀਅਤ ਦੀ ਥਾਂ ਪੂਰੀ ਆਜ਼ਾਦੀ ਦਾ ਮਤਾ ਪਾਸ ਕਰੇਗੀ ਤੇ ਸਿੱਖਾਂ ਦੇ ਹਕੂਕ ਦਾ ਵੀ ਪੂਰਾ ਖਿਆਲ ਰੱਖੇਗੀ। 1954 ਲੁਧਿਆਣਾ 'ਚ ਹਿੰਦੂਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁਰਬ ਦੇ ਜਲੂਸ ਤੇ ਹਮਲਾ ਕੀਤਾ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਅਕਾਲੀ ਦਲ ਦੀ ਬੇਮਿਸਾਲ ਜਿੱਤ ਅਤੇ ਦਲ ਵੱਲੋਂ ਪੰਜਾਬੀ ਸੂਬੇ ਦੀ ਮੰਗ ਕੀਤੇ ਜਾਣ ਤੇ ਮਹਾਸ਼ਾ ਪ੍ਰੈਸ ਨੇ ਸਿੱਖਾਂ ਵਿਰੁੱਧ ਘਟੀਆ ਦਰਜੇ ਦਾ ਪ੍ਰਚਾਰ ਕੀਤਾ, ਜਿਸ ਨਾਲ ਆਮ ਹਿੰਦੂਆਂ ਦੇ ਮਨਾਂ 'ਚ ਸਿੱਖਾਂ ਵਾਸਤੇ ਜ਼ਹਿਰ ਭਰ ਗਿਆ। ਸਿੱਖ ਵਿਰੋਧੀ ਹਿੰਦੂ ਫਿਰਕਾਪ੍ਰਸਤੀ ਦਾ ਮਾਹੌਲ ਇਸ ਹੱਦ ਤੱਕ ਪਹੁੰਚ ਚੁੱਕਾ ਸੀ ਕਿ ਲੁਧਿਆਣੇ 'ਚ 31 ਦਸੰਬਰ 1954 ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਦਿਨ ਤੇ ਨਿਕਲੇ ਜਲੂਸ 'ਚ ਹਿੰਦੂ ਦਹਿਸ਼ਤਗਰਦਾਂ ਨੇ ਗੁੰਡਾਗਰਦੀ ਦਾ ਸ਼ਰੇਆਮ ਮੁਖਾਵਾ ਕੀਤਾ। ਜਲੂਸ ਜਦੋਂ ਘਾਹ ਮੰਡੀ ਪੁੱਜਾ ਤਾਂ ਜਲੂਸ 'ਚ ਸ਼ਾਮਲ ਕੁਝ ਲੋਕਾਂ ਨੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਲਾਏ। ਉਧਰ ਲੁਧਿਆਣੇ ਦੇ ਬਦਨਾਮ ਫਿਰਕਾਪ੍ਰਸਤ ਹਿੰਦੂ ਕਾਲੀ ਚਰਨ ਨੇ ਮਾਸਟਰ ਤਾਰਾ ਸਿੰਘ ਮੁਰਦਾਬਾਦ ਤੇ ਪੰਜਾਬੀ ਸੂਬਾ ਨਹੀਂ ਬਣੇਗਾ ਦੇ ਨਾਅਰੇ ਲਾਏ। ਜਲੂਸ ਤੇ ਇੱਟਾਂ ਵਰਾਈਆਂ ਗਈਆਂ ਤੇ ਦਫਾ 144 ਲੱਗਣ ਮਗਰੋਂ ਹਿੰਦੂ ਮਹਾਸਭਾਈਆਂ ਤੇ ਜਨਸੰਘੀਆਂ ਦਾ ਜਲੂਸ ਨਿਕਲਿਆ। ਇਸ ਤੇ ਵੋਰਾ ਸਰਕਾਰ ਨੇ ਕਮਿਸ਼ਨ ਦਾ ਐਲਾਨ ਕੀਤਾ। ਕਮਿਸ਼ਨ ਦੀ ਰਿਪੋਰਟ ਦੇ ਬਾਵਜੂਦ ਸਰਕਾਰ ਨੇ ਕੋਈ ਵੀ ਐਕਸ਼ਨ ਨਾ ਲਿਆ। 1959 ਗੁਰਦੁਆਰਾ ਬਿੱਲ 'ਚ ਤਰਮੀਮ ਕਰਕੇ ਪੈਪਸੂ ਬੋਰਡ ਨੂੰ ਸ਼੍ਰੋਮਣੀ ਕਮੇਟੀ ਨਾਲ ਇਕੱਠਾ ਕੀਤਾ। 31 ਦਸੰਬਰ 1959 ਦੇ ਦਿਨ ਪੰਜਾਬ ਸਰਕਾਰ ਨੇ ਗੁਰਦੁਆਰਾ ਤਰਮੀਮੀ ਬਿੱਲ ਪਾਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਪੈਪਸੂ ਬੋਰਡ 'ਚ ਇਕੱਠਾ ਕੀਤਾ। ਸ਼੍ਰੋਮਣੀ ਕਮੇਟੀ 'ਚ 176 ਗੁਰਦੁਆਰੇ ਪੈਪਸੂ ਦੇ ਨਵੇਂ ਸ਼ਾਮਲ ਹੋਏ। 1959 'ਚ ਫਿਰ 748 ਗੁਰਦੁਆਰੇ ਹੋ ਗਏ। 31 ਦਸੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਇੰਦਰਜੀਤ ਸਿੰਘ ਬੱਬਰ ਬਾਸਰਕੇ, ਇੰਦਰਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਖੀਰਾ, ਗੁਰਪ੍ਰੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਗੋਬਿੰਦਪੁਰਾ, ਕੁਲਦੀਪ ਸਿੰਘ, ਜਸਪਾਲ ਸਿੰਘ ਉਰਫ ਜੁਗਨੂ ਵਾਸੀ ਸੰਗਰੂਰ ਤੇ ਕਈ ਹੋਰ ਸਿੱਖਾਂ ਨੂੰ ਨਕਲੀ ਮੁਕਾਬਲੇ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 31 ਦਸੰਬਰ ਦਾ ਦਿਨ।